ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਜਿਸ ਤੋਂ ਤੁਸੀਂ ਸਾਰੇ ਜਾਣਦੇ ਕਿ ਭਾਰਤ ਆਪਣੇ ਆਪ ਨੂੰ ਬੇਸ਼ੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਲੇਮ ਕਰਦਾ ਹੈ, ਪਰ ਹਕੀਕਤ ਇਹ ਹੈ ਕਿ 7 ਸਾਲ ਦੌਰਾਨ ਜਿਵੇਂ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ, ਉਹ ਕਿਸੇ ਡਿਕਟੇਟਰਸ਼ਿਪ ਸਿਸਟਮ ਤੋਂ ਘੱਟ ਨਹੀਂ ਹੈ। ਕਾਂਗਰਸ ਤੋਂ ਬਾਅਦ ਮੋਦੀ ਸਰਕਾਰ ਨੂੰ ਹੋਂਦ ਵਿੱਚ ਆਇਆ ਸਿਰਫ 8 ਮਹੀਨੇ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਬੇਸ਼ੱਕ ਮੋਦੀ ਨੇ ਆਪਣਾ ਮੂੰਹ ਬੰਦ ਰੱਖਿਆ, ਪਰ RSS ਦੀਆਂ ਆਡਰ ਜਥੇਬੰਦੀਆਂ ਨੇ ਖੁੱਲ੍ਹ ਕੇ ਹਿੰਦੂਤਵਾ ਦਾ ਤਾਂਡਵ ਨਾਚ ਕੀਤਾ। ਸਿੱਖਾਂ, ਮੁਸਲਮਾਨਾਂ, ਈਸਾਈਆਂ, ਘੱਟ ਗਿਣਤੀਆਂ ਨੂੰ ਸਿੱਧੇ ਵੰਗਾਰਦਿਆਂ RSS ਵੱਲੋਂ ਉਹਨਾਂ ਨੂੰ ਹਿੰਦੂ ਦੱਸਿਆ ਜਾ ਰਿਹਾ ਹੈ। ਘਰ ਵਾਪਸੀ ਦੇ ਨਾਂ ਥੱਲੇ ਜ਼ਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ RSS ਨੇ 200 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਅਖੌਤੀ ਸੰਤ ਸਮਾਜ ਨੂੰ ਅੱਗੇ ਲਗਾ ਕੇ ਨਾਨਕਸ਼ਾਹੀ ਕੈਲੰਡਰ ਦਾ ਘਾਣ ਕੀਤਾ ਜਾ ਰਿਹਾ ਹੈ। 2022 ਤੱਕ ਸਭ ਨੂੰ ਹਿੰਦੂ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਦੂਸਰੇ ਧਰਮਾਂ ਵਾਲੀਆਂ ਦੀਆਂ ਧੀਆਂ ਨੂੰ ਬਹੂ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ। ਕਸ਼ਮੀਰੀ ਪੰਡਤਾਂ ਨੂੰ ਮੁੜ ਵਸਾਉਣ ਦੇ ਨਾਮ ਥੱਲੇ ਕਸ਼ਮੀਰ ਵਾਦੀ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਸਾਰੀਆਂ RSS ਦੀਆਂ ਕੁਝ ਉਦਾਹਰਨਾਂ ਹਨ। ਦੂਸਰੇ ਪਾਸੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ 12ਵੇਂ ਦਿਨ ਦੇ ਵਿੱਚ ਜਾਰੀ ਹੈ। ਭਾਵੇਂ ਭਾਈ ਖਾਲਸਾ ਨੂੰ ਹਰਿਆਣਾ ਪ੍ਰਸ਼ਾਸਨ ਨੇ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ, ਪਰ ਭਾਈ ਖਾਲਸਾ ਵੱਲੋਂ ਹਸਪਤਾਲ ਦੇ ਵਿੱਚ ਵੀ ਭੁੱਖ ਹੜਤਾਲ ਜਾਰੀ ਹੈ। ਵਿਊਅਰਸ, ਅੱਜ ਅਸੀਂ ਇਹਨਾਂ ਮੁੱਦਿਆਂ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਭੈਣ ਜੀ ਫਤਿਹ ਜੀ। ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅੱਜ 14 ਫੈਬਰਵਰੀ ਪਹਿਲੀ ਮਾਘ 40 ਮੁਕਤੀਆਂ ਦਾ ਸ਼ਹੀਦੀ ਦਿਨ ਹੈ, ਇਸ ਦਿਨ ਦੇ ਮੌਕੇ ਤੇ ਤੁਸੀਂ TV 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਾ ਦਿਨ ਜਿਹੜਾ ਉਹ ਖਾਲਸਾ ਪੰਥ ਦੇ ਇਤਿਹਾਸ ਵਿੱਚ ਤੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਥਾਂ ਰੱਖਦਾ ਹੈ। ਹਾਂਜੀ, ਕਿ ਕੋਈ ਵੀ ਮਨੁੱਖ ਜਿਹਦਾ ਵਿਸ਼ਵਾਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੈ ਜੀ, ਜਿਹੜਾ ਸਰਬੱਤ ਦਾ ਭਲਾ ਲੋਚਦਾ, ਹਾਂਜੀ, ਜਿਹੜਾ ਆਪਣਾ ਜੀਵਨ ਅਣਖ ਗੈਰ ਤੇ ਸਵੈਮਾਨ ਨਾਲ ਜਿਉਣਾ ਚਾਹੁੰਦਾ, ਹਾਂਜੀ, ਉਹ ਮਨੁੱਖ ਜਿਹੜਾ ਹੈ ਆਪਣੇ ਗੁਰੂ ਨਾਲੋਂ ਟੁੱਟ ਕੇ ਕਿਤੇ ਵੀ ਮਤਲਬ ਸਰੀਰਕ ਤੌਰ ਤੇ ਤਾਂ ਭਾਵੇਂ ਜੀ ਸਕਦਾ, ਹਾਂਜੀ, ਪਰ ਆਤਮਿਕ ਤੌਰ ਤੇ ਉਹਦਾ ਜੀਵਨ ਜਿਹੜਾ ਹੈ ਉਹ ਮੁਰਦਿਆਂ ਵਰਗਾ ਹੈ। ਤੇ ਇਹੀ ਕਾਰਨ ਸੀ ਜਿਹੜੇ 40 ਮੁਕਤਿਆਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਹੁਤ ਹੀ ਵਿਪਤਾ ਦੇ ਵੇਲੇ ਵਿਦਾਵਾ ਦਿੱਤਾ, ਹਾਂਜੀ, ਤੇ ਉਹਨਾਂ ਦੀਆਂ ਧਰਮ ਪਤਨੀਆਂ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਹੀ ਘੋਰ ਸੰਕਟ ਵਿੱਚ ਨੇ, ਹਾਂਜੀ, ਤੇ ਸਾਡੇ ਘਰ ਵਾਲੇ ਜਿਹੜੇ ਨੇ ਜਾਂ ਸਾਡੇ ਪਰਿਵਾਰ ਦੇ ਜੀ ਗੁਰੂ ਨਾਲ ਬਹੁਤ ਵੱਡੀ ਗਦਾਰੀ ਕਰਕੇ ਆਏ ਨੇ ਜੀ, ਉਹਨਾਂ ਨੇ ਉਹਨਾਂ ਨੂੰ ਤਾਨੇ ਮਾਰੇ ਤੇ ਉਹਨਾਂ ਨੂੰ ਕਿਹਾ ਵੀ ਮਨੁੱਖ ਜਿਹੜਾ ਹੈ ਉਹ ਕਿਸੇ ਸੁਖੀ ਦੇ ਸਮੇਂ ਤੱਕ ਕਿਸੇ ਦਾ ਸਾਥ ਛੱਡ ਦੇਵੇ ਜੀ, ਪਰ ਬਿਪਤਾ ਵਾਲੇ ਕਿਸੇ ਸਿੱਖ ਦਾ ਫਰਜ਼ ਨਹੀਂ ਬਣਦਾ ਕਿ ਉਹ ਆਪਣੇ ਗੁਰੂ ਦਾ ਸਾਥ ਛੱਡੇ, ਹਾਂਜੀ, ਤੇ ਗੁਰੂ ਨਾਲੋਂ ਟੁੱਟਣ ਦੀ ਜਿਹੜੀ ਸਜ਼ਾ ਉਹ ਜਾਂ ਗੁਰੂ ਨਾਲੋਂ ਟੁੱਟਣ ਦਾ ਜਿਹੜਾ ਵਿਛੋੜੇ ਦਾ ਦਰਦ ਜਿਹੜਾ ਹੈ ਜਾਂ ਉਹਦੀ ਜਿਹੜੀ ਚੀਸ ਹੈ ਜੀ, ਉਹ ਭਾਈ ਮਹਾਂ ਸਿੰਘ ਨੇ ਔਰ ਉਹਦੇ 40 ਸਾਥੀਆਂ ਨੇ ਆਪਣਾ ਖੂਨ ਦੇ ਕੇ ਉਹ ਵਿਦਾਵਾ ਜਿਹੜਾ ਸੀ ਗੁਰੂ ਸਾਹਿਬ ਜੀ ਨਾਲੋਂ, ਗੁਰੂ ਸਾਹਿਬ ਜੀ ਤੋਂ ਪੜਵਾ ਕੇ ਆਪਣਾ ਰਿਸ਼ਤਾ ਮੁੜ ਗੁਰੂ ਸਾਹਿਬ ਜੀ ਨਾਲ ਜੋੜਿਆ ਸੀ ਜੀ। ਤੇ ਅੱਜ ਦਾ ਸੁਨੇਹਾ ਦੁਨੀਆ ਭਰ ਦੇ ਸਿੱਖਾਂ ਨੂੰ ਇਹੀ ਦਿੰਦਾ, ਹਾਂਜੀ, ਕਿ ਗੁਰੂ ਨਾਲੋਂ ਟੁੱਟ ਕੇ ਸਿੱਖ ਜਿਹੜਾ ਉਹ ਕਿਸੇ ਕੀਮਤ ਤੇ ਜੀ ਨਹੀਂ ਸਕਦਾ। ਬਿਲਕੁਲ, ਉਹ ਸੰਸਾਰ ਵਿੱਚ ਜੇ ਜੀ ਰਿਹਾ ਤਾਂ ਇੱਕ ਮਤਲਬ ਮੁਰਦਾ ਲਾਸ਼ ਬਣ ਕੇ ਤੁਰ ਰਿਹਾ, ਹਾਂਜੀ, ਤੇ ਜੇ ਸਿੱਖ ਨੇ ਜਿਉਣਾ ਤਾਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਦੇ ਸਿਧਾਂਤ ਦੀ ਪਹਿਰੇਦਾਰੀ ਸਿੱਖ ਨੂੰ ਕਰਨੀ ਚਾਹੀਦੀ। ਹਾਂਜੀ ਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਤੁਹਾਡੇ ਕੋਲ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਨੂੰ ਆਲਮੋਸਟ 62 ਦਿਨ ਹੋ ਗਏ ਹਨ। ਹੁਣ ਤਾਂ ਉਹਨਾਂ ਨੂੰ ਹਸਪੀਟਲ ਵੀ ਲੈ ਕੇ ਗਏ ਨੇ, ਉੱਥੇ ਵੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਦੇ ਨਾਲ। ਪਰ ਜਿਸ ਤਰ੍ਹਾਂ ਇਹ ਭੁੱਖ ਹੜਤਾਲ ਤੁਹਾਨੂੰ ਕੀ ਲੱਗਦਾ ਕੀ ਮੋੜ ਲਏਗੀ, ਇਸਦਾ ਕੀ ਸਿੱਟਾ ਲੱਗਦਾ ਹੈ ਤੁਹਾਨੂੰ? ਐਂਡ ਆਲਸੋ ਤੁਹਾਨੂੰ ਕੀ ਲੱਗਦਾ ਕਿ ਕੀ ਪੋਸੀਬਿਲਿਟੀ ਹੋਏਗੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਹੈ ਜੀ,
ਜਦੋਂ ਪਹਿਲਾਂ ਭੁੱਖ ਹੜਤਾਲ ਰੱਖੀ ਸੀ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਨੇ ਆਪਣੇ ਤੌਰ ਤੇ ਰੱਖੀ, ਤੇ ਇਹ ਭਾਵੇਂ ਉਹਨੇ ਭੁੱਖ ਹੜਤਾਲ ਆਪਣੇ ਤੌਰ ਤੇ ਰੱਖੀ ਸੀ ਉਦੋਂ ਵੀ ਤੇ ਅੱਜ ਵੀ। ਇਹ ਮਸਲਾ ਮਤਲਬ ਭਾਈ ਗੁਰਬਖਸ਼ ਸਿੰਘ ਦਾ ਨਹੀਂ, ਇਹ ਸਮੁੱਚੀ ਖਾਲਸਾ ਪੰਥ ਦਾ। ਉਹਨਾਂ ਦੀ ਭੁੱਖ ਹੜਤਾਲ ਵੀ ਕੌਮੀ ਭਾਵਨਾਵਾਂ ਦਾ ਪ੍ਰਗਟਾਵਾ ਹੈ ਤੇ ਕਾਜ ਵੀ ਪੰਥਕ ਹੈ। ਪਰ ਜਦੋਂ ਮੋਹਾਲੀ ਵਿੱਚ ਭੁੱਖ ਹੜਤਾਲ ਤੇ ਬੈਠੇ ਸੀ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਕੇ ਤੇ ਸੰਤ ਸਮਾਜ ਦੇ ਮੁਖੀ ਜਿਨ੍ਹਾਂ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਵੀ ਸਨ, ਭਾਈ ਜਸਵੀਰ ਸਿੰਘ ਰੋਡੇ ਤੇ ਹੋਰ ਸਾਥੀ ਸਨ, ਉਹਨਾਂ ਨੇ ਭਾਈ ਸਾਹਿਬ ਨੂੰ ਭਰੋਸਾ ਦਵਾਇਆ ਸੀ ਕਿ ਤੁਸੀਂ ਭੁੱਖ ਹੜਤਾਲ ਛੱਡ ਦਿਓ, ਸਾਡੀ ਸਰਕਾਰ ਨਾਲ ਗੱਲਬਾਤ ਲਗਭਗ ਹੋ ਗਈ ਤੇ ਛੇਤੀ ਉਹਨਾਂ ਨੂੰ ਛੱਡ ਦਿੱਤਾ ਜਾਏਗਾ। ਤੇ ਮੈਂ ਇਹ ਸਮਝਦਾ ਕਿ ਭਾਈ ਗੁਰਬਖਸ਼ ਸਿੰਘ ਜੀ ਨੂੰ ਦੁਆਰੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਉਹਨਾਂ ਲੋਕਾਂ ਨੂੰ ਅਲਟੀਮੇਟਮ ਦੇਣਾ ਚਾਹੀਦਾ ਸੀ ਜਿਨ੍ਹਾਂ ਨੇ ਮਤਲਬ ਭਾਈ ਸਾਹਿਬ ਜੀ ਦੀ ਭੁੱਖ ਹੜਤਾਲ ਤੜਵਾ ਕੇ ਕੌਮ ਨਾਲ ਬਹੁਤ ਵੱਡਾ ਖਿਲਵਾੜ ਕੀਤਾ। ਜਥੇਦਾਰ ਸਾਹਿਬ ਜੀ ਨੇ ਜੇ ਵਚਨ ਕੀਤਾ ਸੀ ਤਾਂ ਉਹ ਜੋ ਵੀ ਚਾਰਾਜੋਈ ਕਰ ਸਕਦੇ ਸਨ ਉਹਨਾਂ ਨੂੰ ਕਰਨਾ ਚਾਹੀਦਾ ਸੀ, ਤੇ ਜੇ ਉਹਨਾਂ ਕੋਲੋਂ ਕੋਈ ਮਤਲਬ ਫੈਸਲਾ ਨਹੀਂ ਸੀ ਹੋ ਰਿਹਾ ਤਾਂ ਉਹ ਪੂਰੀ ਕੌਮ ਨੂੰ ਅਕਾਲ ਤਖਤ ਸਾਹਿਬ ਤੇ ਸੱਦਦੇ, ਕੋਈ ਮੀਟਿੰਗ ਸੱਦਦੇ, ਸਰਬੱਤ ਖਾਲਸਾ ਸੱਦਦੇ, ਉੱਥੇ ਆਪਣੀ ਗੱਲ ਰੱਖਦੇ ਵੀ ਭਾਈ ਮੈਂ ਯਤਨ ਕੀਤੇ, ਮੇਰੇ ਕਹੇ ਤੋਂ ਕੁਛ ਹੋ ਨਹੀਂ ਰਿਹਾ, ਪੰਥ ਜੋ ਕਰਨਾ ਚਾਹੁੰਦਾ ਕਰੇ। ਇਹ ਥੋੜੀ ਜਿਹੀ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਹੁਣ ਤਾਂ ਹੀ ਭਾਈ ਗੁਰਬਖਸ਼ ਸਿੰਘ ਉਹਨਾਂ ਕੋਲੋਂ ਰਹਿ ਗਈ। ਉਹਨਾਂ ਨੂੰ ਇਹਨਾਂ ਲੋਕਾਂ ਨੂੰ ਵਿੱਚ ਵਸਾਉਣਾ ਚਾਹੀਦਾ ਸੀ ਜਿਨ੍ਹਾਂ ਨੇ ਪਹਿਲਾਂ ਉਹਦੇ ਕੋਲੋਂ ਭੁੱਖ ਹੜਤਾਲ ਤੜਵਾਈ ਤੇ ਮੁੜ ਕੇ ਉਹਨੂੰ ਵਿਚਾਰੇ ਨੂੰ ਤਾਨੇ ਮਿਹਣੇ ਸਹਿਣੇ ਪਏ। ਲੋਕ ਕਹਿੰਦੇ ਰਹੇ ਵੀ ਅਰਦਾਸ ਕਰਕੇ ਬਚਾਏ, ਗੁਰਬਖਸ਼ ਸਿੰਘ ਭੱਜ ਗਿਆ। ਚਲੋ ਗੁਰਬਖਸ਼ ਸਿੰਘ ਨੇ ਦੁਆਰੇ ਹਿੰਮਤ ਕੀਤੀ, ਉਹਨੇ ਆਪਣਾ ਸਿਦਕ ਤੇ ਪਹਿਰਾ ਦਿੰਦਿਆਂ ਅਰਦਾਸ ਕਰਕੇ ਮੁੜ ਕੇ ਫਿਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਮੈਂ ਪਹਿਲੀ ਗੱਲ ਤਾਂ ਭਾਈ ਗੁਰਬਖਸ਼ ਸਿੰਘ ਪ੍ਰਤੀ ਕਹਿਣਾ ਚਾਹੁੰਦਾ ਕਿ ਉਹ ਇੱਕ ਕਿਰਤੀ ਸਿੱਖ ਹੈ, ਉਹਦਾ ਹਿਰਦਾ ਸ਼ੁੱਧ ਹੈ, ਉਹਦੀ ਭਾਵਨਾ ਸਪਸ਼ਟ ਹੈ ਤੇ ਉਹਦਾ ਕਾਜ ਵੀ ਪੰਥਕ ਹੈ ਤੇ ਉਹ ਪੰਥਕ ਕਾਜ ਲਈ ਲਿਆ ਉਹਦਾ ਫੈਸਲਾ ਪੂਰੇ ਪੰਥ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਤੇ ਸਮੁੱਚੀ ਸਿੱਖ ਕੌਮ ਨੂੰ ਉਹਦਾ ਸਾਥ ਦੇਣ ਦਾ ਯਤਨ ਕਰਨਾ ਚਾਹੀਦਾ। ਮੈਂ ਜਾਤੀ ਤੌਰ ਤੇ ਲਗਾਤਾਰ ਉਹਨਾਂ ਨਾਲ ਜੁੜਿਆ ਹੋਇਆ ਤੇ ਜਦੋਂ ਵੀ ਉਹ ਆਵਾਜ਼ ਮਾਰਦੇ ਨੇ ਬਿਨਾਂ ਆਵਾਜ਼ ਮਾਰੇ ਵੀ ਉਹਨਾਂ ਕੋਲ ਅਕਸਰ ਹੀ ਜਾਂਦਾ ਮਤਲਬ ਰਹਿਣਾ। ਪਰ ਮੈਂ ਇੱਕ ਗੱਲ ਜਿਹੜੀ ਇਹ ਸਮਝਦਾ ਵੀ ਜਿਹੜਾ ਇੱਕ ਦੁਹਾਈ ਪਾਈ ਜਾ ਰਹੀ ਹੈ ਕਿ ਜੀ ਸੁਪਰੀਮ ਕੋਰਟ ਨੇ ਧਾਰਾ 161 ਦੇ ਤਹਿਤ ਇਹ ਰੋਕ ਲਾ ਦਿੱਤੀ ਕਿ ਜੀ ਉਹ ਜਿਹੜੇ ਬੰਦੇ 20 ਸਾਲ ਜਾਂ ਉਮਰ ਕੈਦ ਜਿਨ੍ਹਾਂ ਨੂੰ ਹੋਈ ਹੈ ਉਹਨਾਂ ਨੂੰ ਸਟੇਟ ਨਹੀਂ ਛੱਡ ਸਕਦੀ। ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜੇ ਬੰਦੇ ਜੇਲ੍ਹ ਵਿੱਚ ਬੰਦ ਨੇ, ਭਾਵੇਂ ਉਹ ਭਾਈ ਜਗਤਾਰ ਸਿੰਘ ਹਵਾਰਾ, ਭਾਵੇਂ ਬਲਵੰਤ ਸਿੰਘ ਰਾਜੂਆਣਾ, ਭਾਵੇਂ ਹੋਰ ਸਿੱਖ ਨੇ, ਭਾਵੇਂ ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਦੀ ਲੜਾਈ ਜਿਹੜੀ ਹੈ ਉਹ ਕਿਸੇ ਜ਼ਮੀਨ ਲਈ ਨਹੀਂ ਸੀ, ਕਿਸੇ ਮਤਲਬ ਹੋਰ ਕਿਸੇ ਕਾਜ ਲਈ ਨਹੀਂ ਸੀ, ਨਾ ਨਿੱਜੀ ਮਤਲਬ ਝਗੜਾ ਸੀ। ਇਹ ਝਗੜਾ ਜਿਹੜਾ ਹੋਇਆ ਇਹ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ, ਜਿਹੜਾ ਮੋਰਚਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ। ਉਸ ਮੋਰਚੇ ਨੂੰ ਮਤਲਬ ਲੀਹੋਂ ਭੜਕਾਉਣ ਲਈ, ਸ਼ਾਂਤਮਈ ਚੱਲ ਰਹੇ ਮੋਰਚੇ ਨੂੰ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ, ਜਿਹੜਾ ਪੰਜਾਬ ਦੇ ਹਿੱਤਾਂ ਲਈ, ਖਾਲਸਾ ਪੰਥ ਦੀ ਅਡਰੀ ਆਜ਼ਾਦ ਹਸਤੀ ਲਈ, ਇੱਕ ਵੱਖਰੀ ਕੌਮ ਤੇ ਦਰਬਾਰ ਸਾਹਿਬ ਤੋਂ ਕੀਰਤਨ ਰਲੇ, ਇਹ ਸਾਰੇ ਇਸ਼ੂ ਉਹਦੇ ਵਿੱਚ ਸਨ। ਉਹ ਮੋਰਚਾ ਜਿਹੜਾ ਸੀ ਜਦੋਂ ਚੱਲ ਰਿਹਾ ਸੀ, ਉਸ ਮੋਰਚੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਨਹੀਂ ਸੀ ਵਾਪਰਨਾ ਚਾਹੀਦਾ ਤੇ ਜਿਹੀਆਂ ਘਟਨਾਵਾਂ ਵਾਪਰੀਆਂ, ਸਰਕਾਰ ਨੇ ਸਿੱਖਾਂ ਨੂੰ ਸਭ ਕੁਝ ਸਿਖਾਉਣ ਲਈ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਤੇ ਕੁਦਰਤੀ ਸੀ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਕਾਲ ਤਖਤ ਢਹਿ ਢੇਰੀ ਕੀਤੇ, ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ, ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਰਾਗੀ ਸ਼ਹੀਦ ਕਰ ਦਿੱਤੇ ਗਏ, ਨਿੱਕੇ ਨਿੱਕੇ ਮਾਸੂਮ ਬੱਚੇ ਸ਼ਹੀਦ ਹੋਏ, ਬਜ਼ੁਰਗ ਔਰਤਾਂ ਮਾਤਾਵਾਂ ਉਹ ਸ਼ਹੀਦ ਹੋਏ। ਤੇ ਜਿਹੜੇ ਉੱਥੇ ਲੜਨ ਵਾਲੇ ਸੀ, ਸੰਤ ਜਰਨੈਲ ਸਿੰਘ ਨਾਲ ਖੜ ਕੇ ਬੰਦੂਕਾਂ ਲੈ ਕੇ ਲੜਨ ਵਾਲੇ ਸਿਰਫ ਮੇਰਾ ਖਿਆਲ 50-60 ਜਣੇ ਸੀ, ਬਾਕੀ ਸਾਰੀ ਦੀ ਸਾਰੀ ਸੰਗਤ ਸੀ। ਤੇ ਭੋਲੀ ਭਾਲੀ ਸੰਗਤ ਨੂੰ ਏਦਾਂ ਮਤਲਬ ਮਾਰਨਾ, ਏਦਾਂ ਸ਼ਹੀਦ ਕਰਨਾ ਹਰਿਮੰਦਰ ਸਾਹਿਬ ਦੇ ਅੰਦਰ, ਇਹ ਇੱਕ ਬਹੁਤ ਵੱਡਾ ਪਾਪ ਸੀ ਜਿਹੜਾ ਭਾਰਤ ਦੀ ਕਾਂਗਰਸ ਸਰਕਾਰ ਨੇ ਕੀਤਾ ਤੇ ਜਿਹਦੇ ਵਿੱਚ ਉਸ ਸਮੇਂ ਦੀ ਮਤਲਬ ਜਿਹੜੀ ਬੀਜੇਪੀ ਆ ਉਹ ਵੀ ਸ਼ਾਮਲ ਰਹੀ, ਜਿਨ੍ਹਾਂ ਨੇ ਸਪਸ਼ਟ
ਬਾਅਦ ਦੇ ਵਿੱਚ ਕਿਹਾ ਕਿ ਹਮਲਾ ਕਰਵਾਉਣ ਵਿੱਚ ਸਾਡਾ ਬਹੁਤ ਵੱਡਾ ਰੋਲ ਹੈ ਜੀ। ਤੇ ਮੈਂ ਇਹ ਸਮਝਦਾ ਕਿ ਇਹ ਇੱਕ ਜੰਗ ਸੀ ਜਿਹੜੀ ਖਾਲਸਾ ਪੰਥ ਦੇ ਉੱਤੇ ਹਮਲਾ ਕਰਕੇ ਭਾਰਤ ਸਰਕਾਰ ਨੇ ਲੜੀ ਔਰ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ। ਇਹਦੇ ਵਿਰੋਧ ਵਿੱਚ ਜਿਨ੍ਹਾਂ ਵਿੱਚ ਅਣਖ ਸੀ, ਜਿਨ੍ਹਾਂ ਵਿੱਚ ਗੈਰਤ ਸੀ, ਉਹਨਾਂ ਨੇ ਬਦਲਾ ਲੈਣ ਲਈ ਤਹਈਆ ਕੀਤਾ। ਇੰਦਰਾ ਗਾਂਧੀ ਦਾ ਕਤਲ ਕੀਤਾ, ਜਨਰਲ ਵੈਦਿਆ ਮਾਰਿਆ ਗਿਆ, ਹੋਰ ਬਹੁਤ ਸਾਰੇ ਲੋਕ ਮਾਰੇ ਗਏ। ਫਿਰ ਇੱਕ ਸਮਾਂ ਐਸਾ ਵੀ ਆਇਆ ਸਰਕਾਰ ਨੇ ਫਿਰ ਨੌਜਵਾਨਾਂ ਨੂੰ ਕੋਹ ਕੇ ਸ਼ਹੀਦ ਕਰਨ ਲਈ ਬਹੁਤ ਵੱਡਾ ਅਤਿਆਚਾਰ ਪੰਜਾਬ ਦੀ ਧਰਤੀ ਤੇ ਕੀਤਾ। ਉਹ ਇੰਨੀ ਕੁ ਲਹੂ ਡੋਲਵੀਂ ਮਤਲਬ ਜਿਹੜੀ ਇੱਕ ਪਾਸਰ ਜੰਗ ਸੀ ਕਿ AK-47 ਝੂਠੀਆਂ ਪਾ ਕੇ ਨੌਜਵਾਨਾਂ ਉੱਤੇ ਝੂਠੇ ਮੁਕਾਬਲੇ ਬਣਾਏ ਗਏ ਤੇ ਬਣਾਉਣ ਵਾਲਾ ਪੰਜਾਬ ਦਾ ਮੁਖੀ ਸੀ ਸਰਦਾਰ ਬੇਅੰਤ ਸਿੰਘ ਤੇ ਅਖੀਰ ਨੌਜਵਾਨਾਂ ਨੇ ਬੇਅੰਤ ਸਿੰਘ ਜੀ ਕਤਲ ਕਰ ਦਿੱਤਾ। ਮੈਂ ਇਹ ਸਮਝਦਾ ਇਸ ਲੜਾਈ ਨੂੰ ਹਵਾਰੇ ਦੀ ਜਾਂ ਬਲਵੰਤ ਸਿੰਘ ਰਾਜੋਆਣੇ ਦੀ ਜਾਂ ਭਾਈ ਜਗਤਾ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਦੀ ਜਾਤੀ ਲੜਾਈ ਬਣਾ ਕੇ ਉਸ ਭਾਵਨਾਵਾਂ ਨਾਲ ਉਹਨਾਂ ਨੂੰ ਨਹੀਂ ਵੇਖਿਆ ਜਾਣਾ ਚਾਹੀਦਾ। ਇਹ ਸਰਕਾਰ ਨੂੰ ਚਾਹੀਦਾ ਕਿ ਇਸ ਗੱਲ ਨੂੰ ਸਦਾ ਲਈ ਖਤਮ ਕਰਨ ਲਈ ਉਹ ਆਮ ਮਾਫੀ ਦਾ ਐਲਾਨ ਕਰਦੀ। ਜਦੋਂ ਬੇਅੰਤ ਸਿੰਘ ਦਾ ਕਤਲ ਹੋਇਆ ਉਦੋਂ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਵਾਰੀ ਆਮ ਮਾਫੀ ਜਿਹੜੀ ਆ ਉਹ ਤੁਹਾਨੂੰ ਦਿੱਤੀ ਜਾ ਰਹੀ ਹੈ। ਇਹ ਜੰਗ ਜਿਹੜੀ ਆ ਹੁਣ ਬੰਦ ਕੀਤੀ ਜਾਣੀ ਚਾਹੀਦੀ ਹੈ। ਇਹ ਦੋਨਾਂ ਪਾਸੇ ਤੋਂ ਮਤਲਬ ਬੰਦ ਹੋਣਾ ਚਾਹੀਦਾ ਸੀ ਤੇ ਫਿਰ ਉਹ ਨੌਜਵਾਨ ਆਪਣੇ ਘਰੇ ਆ ਕੇ ਬੈਠ ਜਾਂਦੇ, ਅੱਗੇ ਨਾ ਤੁਰਦੇ। ਤੁਸੀਂ ਉਹਨਾਂ ਨੂੰ ਅੱਗੇ ਸਭ ਕੁਝ ਸਿਖਾਉਣ ਲਈ ਜਦੋਂ ਇਸ ਕਿਸਮ ਦੇ ਕਾਰਜ ਕਰਦੇ ਹੋ ਤਾਂ ਕੁਦਰਤੀ ਅਣਖ ਵਾਲਾ ਬੰਦਾ ਬੰਦੂਕ ਚੱਕ ਕੇ ਲੜਦਾ, ਜਿਹਦੀ ਮਾਂ ਨੂੰ ਤੁਸੀਂ ਮਤਲਬ ਸ਼ਰੇਆਮ ਨੰਗੀ ਕਰਕੇ ਬੇਪਤ ਕਰਦੇ ਹੋ, ਜਿਹਦੇ ਭਰਾ ਦੇ ਸਾਹਮਣੇ ਭੈਣ ਦੀ ਬੇਪਤੀ ਕਰਦੇ ਹੋ, ਤਾਂ ਫਿਰ ਕੌਣ ਬੰਦਾ ਬਰਦਾਸ਼ਤ ਕਰੇਗਾ ਇਸ ਜ਼ੁਲਮ ਨੂੰ? ਇੱਕ ਜ਼ੁਲਮ ਹੋਇਆ ਸੀ, ਜ਼ੁਲਮੀ ਦੌਰ ਦੇ ਵਿੱਚ ਮੈਂ ਵੀ ਉਹਦੀ ਪੀੜਾ ਮਹਿਸੂਸ ਕੀਤੀ। ਮੇਰੀ ਧਰਮ ਪਤਨੀ, ਮੇਰੀ ਭੈਣ, ਮੇਰੀ ਭਰਜਾਈ, ਅਸੀਂ ਸਾਰੇ ਦੀਕੋ ਇੰਟਰੋਗੇਸ਼ਨ ਸੈਂਟਰ 'ਚ ਬਿਨਾਂ ਕਿਸੇ ਕਾਰਨ ਤੋਂ ਸਾਡੇ ਤੇ ਤਸ਼ੱਦਦ ਹੋਇਆ, ਗੋਬਿੰਦ ਰਾਮ ਨੇ ਕੀਤਾ। ਮੈਂ ਸਮਝਦਾ ਉਹ ਜ਼ੁਲਮ ਸੀ ਜਿਹੜਾ ਹੋਇਆ, ਉਹ ਜ਼ੁਲਮ ਦਾ ਬਦਲਾ ਲੈਣ ਲਈ ਨੌਜਵਾਨ ਤੁਰੇ। ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਤੁਰੇ। ਹਰਿਮੰਦਰ ਸਾਹਿਬ ਸਿੱਖੀ ਜਿਹੜੀ ਸ਼ਹੀਦ ਕੀਤੀ ਸੀ ਉਹਦੇ ਰੋਸ ਵਜੋਂ ਤੁਰੇ। ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ ਮਾਰਨ ਦੇ ਰੋਸ ਵਜੋਂ ਤੁਰੇ ਔਰ ਪੰਜਾਬ ਨੂੰ ਖੂਨਾ ਮਤਲਬ ਜਿਵੇਂ ਖੂਨ ਦੀ ਹੋਲੀ ਖੇਡੀ ਉਹਦੇ ਪ੍ਰੋਟੈਸਟ ਵਜੋਂ ਤੁਰੇ। ਇਸ ਗੱਲ ਨੂੰ ਕਿਸੇ ਵਿਅਕਤੀ ਦੀ ਨਿੱਜੀ ਲੜਾਈ ਸਮਝ ਕੇ ਜਾਂ ਉਹਦਾ ਨਿੱਜੀ ਦੋਸ਼ ਸਮਝ ਕੇ ਉਹਨੂੰ ਜੇਲ੍ਹ 'ਚ ਨਹੀਂ ਰੱਖਣਾ ਚਾਹੀਦਾ। ਭਾਰਤ ਸਰਕਾਰ ਨੂੰ ਧਾਰਾ 161 ਦੀਆਂ ਗੱਲਾਂ ਜਾਂ ਅਦਾਲਤਾਂ ਨੂੰ ਇਹ ਛੱਡ ਕੇ ਉਹਨਾਂ ਲਈ ਆਮ ਮਾਫੀ ਦਾ ਐਲਾਨ ਕਰਨਾ ਚਾਹੀਦਾ। ਮੈਂ ਜੋ ਸਮਝ ਜੀ ਬਿਲਕੁਲ ਐਂਡ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਸਾਡੀ ਇੱਕ ਵਾਰ ਇੱਕ ਨਸਲਕੁਸ਼ੀ ਹੋਈ, ਉਸ ਤੋਂ ਬਾਅਦ ਸਾਨੂੰ ਸਾਡੇ ਬੱਚੇ ਸੀ ਤਾਂ ਕਿ ਹੋਰ ਵੀ ਜਿਹੜੇ ਅਣਖੀ ਬੱਚੇ ਸੀ ਉਸ ਤਰ੍ਹਾਂ ਦੇ ਪੈਦਾ ਨਾ ਹੋ ਸਕਣ। ਈਵਨ ਪੰਜਾਬ ਦੇ ਵਿੱਚ ਬਹੁਤ ਸਾਰੀ ਡਰੱਗ ਫੈਲਾ ਦਿੱਤੀ ਗਈ ਐਂਡ ਈਵਨ ਦੋ ਰੀਸੈਂਟਲੀ ਜਿਸ ਤਰ੍ਹਾਂ ਬਾਦਲ ਅਕਾਲੀ ਦਲ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਧਰਨਾ ਦੇ ਕੇ ਕਹਿ ਰਹੇ ਕਿ ਉਹਨਾਂ ਦੀ ਇਹ ਸੋਚਣੀ ਹੈ ਕਿ ਡਰੱਗ ਜਿਹੜੀ ਆ ਪਾਕਿਸਤਾਨ ਬਾਰਡਰ ਤੋਂ ਪੰਜਾਬ ਦੇ ਵਿੱਚ ਆ ਰਹੀ ਹੈ, ਇਸ ਲਈ ਉੱਥੋਂ ਇੱਕਦਮ ਬਿਲਕੁਲ ਪਾਕਿਸਤਾਨ ਦਾ ਬਾਰਡਰ ਤੇ ਪੰਜਾਬ ਦਾ ਬਾਰਡਰ ਸੀਲ ਕਰਨਾ ਚਾਹੁੰਦੇ ਨੇ ਕਿਉਂਕਿ BJP ਇਸ ਡਰੱਗ ਮਾਮਲੇ ਦੇ ਵਿੱਚ ਉਹਨਾਂ ਨੂੰ ਬਾਦਲ ਅਕਾਲੀ ਦਲ ਨੂੰ ਘੇਰਨ ਨੂੰ ਫਿਰਦੀ ਸੀਗੀ। ਪਰ ਰੀਸੈਂਟਲੀ ਜਿਸ ਤਰ੍ਹਾਂ BJP ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ ਆਪਣੀ ਅੰਮ੍ਰਿਤਸਰ ਜਿਹੜੀ ਰੈਲੀ ਰੱਦ ਕਰ ਦਿੱਤੀ ਹੈ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਮਤਲਬ ਡਰੱਗ ਦਾ ਮਸਲਾ ਹੈ ਇਹਦੇ ਦੋ ਇਸ਼ੂ ਨੇ। ਇੱਕ ਇਸ਼ੂ ਤਾਂ ਹੈ ਕਿ ਜਿਹੜੇ ਸਮਗਲਰ ਲੋਕ ਨੇ ਉਹ ਧਨ ਇਕੱਠਾ ਕਰਕੇ ਆਪਣੀਆਂ ਰੋਟੀਆਂ ਬਣਾਉਂਦੇ ਨੇ। ਇੱਕ ਤਾਂ ਪੱਖ ਹੈਗਾ ਉਹ, ਦੂਜਾ ਪੱਖ ਹੈਗਾ ਦੇਸ਼ ਵਿਰੋਧੀ ਤਾਕਤਾਂ ਵੀ ਇੱਕ ਦੂਸਰੇ ਦੇਸ਼ ਨੂੰ ਢਾਹ ਲਾਉਣ ਲਈ ਉਹ ਇਸ ਕਿਸਮ ਦੀਆਂ ਮਤਲਬ ਯਤਨ ਜਿਹੜੇ ਕਰਦੇ ਨੇ। ਤੀਜੀ ਗੱਲ ਜਿਹੜੀ ਸਿੱਖਾਂ ਦੀ ਹੈ ਕਿ ਸਿੱਖ ਪੰਥ ਨੂੰ ਜਿਹੜੀਆਂ ਉਹਦੀਆਂ ਪੰਥ ਵਿਰੋਧੀ ਤਾਕਤਾਂ ਨੇ ਜਿਹੜੀਆਂ ਬਾਰ-ਬਾਰ ਇਹ ਕਹਿੰਦੀਆਂ ਕਿ ਇਹ ਸਿੱਖ ਜਿਹੜੇ ਨੇ ਹਿੰਦੂਆਂ ਦਾ ਹਿੱਸਾ ਨੇ, ਉਹ ਕਿਤੇ ਨਾ ਕਿਤੇ ਏਜੰਸੀਆਂ ਉਸ ਰੂਪ ਵਿੱਚ ਵੀ ਕੰਮ ਕਰਦੀਆਂ ਨੇ ਕਿ ਸਿੱਖਾਂ ਨੂੰ ਨਸਲਕੁਸ਼ੀ ਜਿਹੜੀ ਹੈ ਇਹ ਸਿੱਖਾਂ ਦੀ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਨੂੰ ਨਪੁੰਸਕ ਬਣਾ ਦਿੱਤਾ ਜਾਣਾ ਚਾਹੀਦਾ। ਇਹਨਾਂ ਨੂੰ ਇਹਨਾਂ ਦੇ ਸੱਭਿਆਚਾਰ ਤੋਂ, ਇਹਨਾਂ ਦੇ ਕਲਚਰ ਤੋਂ ਪੂਰੀ ਤਰ੍ਹਾਂ ਤੋੜ ਦਿੱਤਾ ਜਾਣਾ ਚਾਹੀਦਾ। ਇਹ ਕੁਦਰਤੀ ਗੱਲ ਹੈ ਵੀ ਜਦੋਂ ਕੋਈ ਬੰਦਾ ਆਪਣੀ ਜੜ ਨਾਲੋਂ ਟੁੱਟ ਜਾਏਗਾ ਉਹ ਬੂਟਾ ਕਦੇ ਵੀ ਮਤਲਬ ਹਰਿਆ ਭਰਿਆ ਨਹੀਂ ਰਹਿ ਸਕਦਾ। ਪਰ ਤੀਜੀ ਗੱਲ ਜਿਹੜੀ ਗੱਲ ਹੋਰ ਮੈਂ ਮਹਿਸੂਸ ਕਰਦਾ, ਜਿਹੜੀਆਂ ਧਿਰਾਂ ਭਾਵੇਂ ਉਹ ਕੋਈ ਵੀ ਧਿਰ, ਸ਼੍ਰੋਮਣੀ ਅਕਾਲੀ ਦਲ ਹੈ, BJP ਹੈ, ਮਤਲਬ ਜਾਂ ਕਾਂਗਰਸ ਪਾਰਟੀ ਹੈ ਜਾਂ ਹੋਰ ਪਾਰਟੀਆਂ ਨੇ, ਜਿਹੜੀਆਂ ਪਾਰਟੀਆਂ ਇਹ ਹਾਲ ਪਾਰਿਆ ਕਰ ਰਹੀਆਂ ਨੇ
ਹਾਂਜੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਮੁਕਤੀ ਹੋਣੀ ਚਾਹੀਦੀ ਹੈ ਜੀ। ਮੈਂ ਕੱਲ ਵੀ ਇੱਕ ਸਟੇਟਮੈਂਟ ਦਿੱਤੀ ਸੀ, ਮੇਰਾ ਬਿਆਨ ਛਪਿਆ ਅਖਬਾਰਾਂ ਵਿੱਚ ਵੀ ਪਹਿਲਾਂ ਤਾਂ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹੜੇ ਨੇ ਹਾਂਜੀ ਉਹ ਆਪਣੇ ਆਪਣੇ ਧਰਮ ਦੇ ਸਾਹਮਣੇ ਸਹੁੰ ਖਾਣ ਕਿ ਕਿਸੇ ਵੀ ਚੋਣ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵੰਡਾਂਗੇ। ਹਾਂਜੀ ਜੇ ਤੁਸੀਂ ਆਪ ਦਾ ਟਰੱਕਾਂ ਦੇ ਟਰੱਕ ਭਰ ਭਰ ਕੇ ਭੁੱਕੀ ਸ਼ਰਾਬ ਅਫੀਮ ਇਹ ਤੁਸੀਂ ਪਿੰਡਾਂ ਵਿੱਚ ਲਿਜਾ ਕੇ ਵੋਟਾਂ ਦੇ ਸਮੇਂ ਵੰਡਦੇ ਹੋ, ਉਹਦੇ ਬਦਲੇ ਵਿੱਚ ਤੁਸੀਂ ਵੋਟਾਂ ਲੈਂਦੇ ਹੋ ਤੇ ਚਾਰ ਤੇ ਪਹਿਲਾਂ ਤੁਸੀਂ ਆਪ ਲਾਉਂਦੇ ਹੋ, ਮੁੜ ਕੇ ਤੁਸੀਂ ਕਹਿੰਦੇ ਹੋ ਜੀ ਇਹ ਨਸ਼ਾ ਛੱਡੋ। ਹਰ ਚੋਣ ਚ ਇਸੇ ਤਰ੍ਹਾਂ ਹੁੰਦਾ, ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਦਾ ਰਿਹਾ ਕਿ ਜਦੋਂ ਤੁਸੀਂ ਆਪ ਨਹੀਂ ਹਟਦੇ ਮਤਲਬ ਪੋਲੀਟੀਕਲ ਆਦਮੀ, ਫਿਰ ਮੈਨੂੰ ਦੱਸੋ ਵੀ ਇਹ ਨਸ਼ਾ ਕਿਵੇਂ ਬੰਦ ਹੋਏਗਾ। ਦੂਜੀ ਗੱਲ ਜਿਹੜੀ ਮੈਂ ਸਮਝਦਾ ਕਿ 3 ਜੰਗਾਂ ਹਿੰਦੁਸਤਾਨ ਦੀਆਂ ਪੰਜਾਬ ਦੀ ਸਰਜ਼ਮੀਨ ਤੇ ਲੜੀਆਂ ਗਈਆਂ। 1962 ਦੀ ਜੰਗ ਚੀਨ ਨਾਲ ਹੋਈ, 65 ਦੀ ਪਾਕਿਸਤਾਨ ਨਾਲ ਹੋਈ, 71 ਦੀ ਪਾਕਿਸਤਾਨ ਨਾਲ ਹੋਈ। ਤਿੰਨੇ ਜੰਗਾਂ ਵਿੱਚ ਸਭ ਤੋਂ ਵੱਧ ਨੁਕਸਾਨ ਜਿਹੜਾ ਜਾਨੀ ਵੀ ਮਾਲੀ ਵੀ ਉਹ ਪੰਜਾਬ ਦਾ ਹੋਇਆ। ਅੱਜ ਪੰਜਾਬ ਦੀ ਦਸ਼ਾ ਇਹ ਹੈ ਕਿ ਪੰਜਾਬ ਉਜੜਨ ਦੇ ਕਿਨਾਰੇ ਖੜਾ ਹੈ। ਕਿਸੇ ਮਤਲਬ ਕੋਈ ਵੀ ਜਿਹੜਾ ਆਮਦਨ ਦੇ ਸਾਧਨ ਪੰਜਾਬ ਦੀ ਧਰਤੀ ਤੋਂ ਸਦਾ ਲਈ ਖਤਮ ਕਰ ਦਿੱਤੇ ਗਏ ਨੇ। ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਪ੍ਰਾਪਰਟੀ ਵੱਡੀਆਂ ਕੰਪਨੀਆਂ ਨੂੰ ਦੇ ਕੇ ਪ੍ਰਾਪਰਟੀ ਡੀਲਰਾਂ ਰਾਹੀਂ ਐਸਾ ਧੰਦਾ ਮਾਫੀਆ ਕੀਤਾ ਗਿਆ। ਤੇ ਮੈਨੂੰ ਤੁਸੀਂ ਦੱਸੋ ਵੀ ਪੰਜਾਬ ਦੇ ਵਿੱਚੋਂ ਲੋਕ ਤਾਂ ਉੱਜੜ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਨਿਊਜ਼ੀਲੈਂਡ, ਆਸਟ੍ਰੇਲੀਆ ਉੱਥੇ ਨੂੰ ਜਾ ਰਹੇ ਨੇ ਤੇ ਪੰਜਾਬ ਵਿੱਚ ਕਲੋਨੀਆਂ ਕਿਹਦੇ ਲਈ ਕੱਟੀਆਂ ਜਾ ਰਹੀਆਂ ਨੇ। ਉਪਜਾਊ ਜ਼ਮੀਨ ਕਲੋਨੀਆਂ ਕੱਟ ਕੇ ਵੱਡੀਆਂ ਕੰਪਨੀਆਂ ਨੂੰ ਦੇ ਦਿੱਤੀ ਗਈ, ਕਿਸਾਨ ਉਜਾੜ ਦਿੱਤਾ ਗਿਆ ਤੇ ਬੇਰੁਜ਼ਗਾਰੀ ਸਿਰਾਂ ਤੇ ਪਹੁੰਚ ਗਈ। ਅੱਜ ਪੰਜਾਬ ਦੀ ਸਰਜ਼ਮੀਨ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ ਕੋਈ ਰੁਜ਼ਗਾਰ ਦਾ ਸਾਧਨ ਪੰਜਾਬ ਦੇ ਲੋਕਾਂ ਕੋਲ ਨਹੀਂ ਰਹਿ ਗਿਆ ਤੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਦੇ ਲਈ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਕਿਸੇ ਪਾਰਟੀ ਦੇ ਕੋਲ ਨਾ ਧਰਮ ਦੇ ਖੇਤਰ ਵਿੱਚ, ਨਾ ਰਾਜਨੀਤਿਕ ਖੇਤਰ ਵਿੱਚ, ਨਾ ਸਮਾਜਿਕ ਖੇਤਰ ਵਿੱਚ ਕੋਈ ਰੋਲ ਮਾਡਲ ਆਗੂ ਨਹੀਂ ਹੈ ਜਿਹਦਾ ਆਪਣਾ ਜੀਵਨ ਲੋਕਾਂ ਲਈ ਸਮਰਪਿਤ ਹੋਵੇ। ਰਾਜਨੀਤੀ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਮੇਰਾ ਸਾਰੇ ਦਾ ਸਾਰਾ ਵਪਾਰ ਬਣ ਕੇ ਰਹਿ ਗਈ ਔਰ ਇਹਨਾਂ ਪੋਲੀਟੀਸ਼ੀਅਨਾਂ ਨੇ ਆਪਣੇ ਪਰਿਵਾਰਾਂ ਲਈ ਮਤਲਬ ਪੰਜਾਬ ਨੂੰ ਲੁੱਟ ਕੇ ਤਬਾਹ ਕਰਕੇ ਰੱਖ ਦਿੱਤਾ। ਇੱਥੋਂ ਤੱਕ ਦੇ ਹਾਲਾਤ ਹੋ ਗਏ ਕਿ ਰਾਜਨੀਤੀ ਇਹਨਾਂ ਲਈ ਏਡਾ ਵੱਡਾ ਵਪਾਰ ਹੈ, ਏਡਾ ਵੱਡਾ ਪ੍ਰੋਫਿਟੇਬਲ ਧੰਦਾ ਹੈ ਕਿ ਇੱਕ ਬੰਦਾ ਮਤਲਬ ਜਿਹੜਾ ਪਾਰਟੀ ਦਾ ਮੁਖੀ ਹੈ ਜਾਂ ਕੋਈ ਹੋਰ ਥਾਂ ਤੇ ਬੈਠਾ, ਅੱਗੇ ਉਹਦੀ ਧੀ, ਉਹਦਾ ਪੁੱਤ, ਉਹਦਾ ਜਵਾਈ, ਅੱਗੇ ਉਹਦੇ ਭਾਣਜੇ, ਉਹਦੇ ਮਤਲਬ ਭਤੀਜੇ, ਸਾਰੇ ਦੇ ਸਾਰੇ ਲੋਕ ਪੋਲੀਟਿਕਸ ਵਿੱਚ ਮਤਲਬ ਸ਼ਾਮਲ ਹੋ ਰਹੇ ਨੇ। ਮਕਸਦ ਕੀ ਹੈ? ਕੇਵਲ ਇਹ ਵਪਾਰ ਦਾ ਧੰਦਾ ਹੈ। ਪੰਜਾਬ ਦੇ ਨੌਜਵਾਨ ਦਾ ਭਵਿੱਖ ਜਿਹੜਾ ਧੁੰਦਲਾ ਹੈ, ਉਹਦੇ ਕੋਲ ਕੋਈ ਰੋਲ ਮਾਡਲ ਨਹੀਂ ਹੈ ਪੰਜਾਬ ਕੋਲ ਅੱਜ। ਤੇ ਪੰਜਾਬ ਦਾ ਨੌਜਵਾਨ ਕਰਾਹੇ ਪੈ ਚੁੱਕਿਆ, ਉਹਨੂੰ ਦਿਖ ਨਹੀਂ ਰਿਹਾ ਕਿ ਮੈਂ ਕਿਸ ਕਿਨਾਰੇ ਜਾਣਾ, ਮੈਂ ਕਿੱਥੇ ਜਾਣਾ। ਨਾ ਪੰਜੇ ਸਿੰਘ ਸਾਹਿਬਾਨ ਜਿਹੜੇ ਤਖਤਾਂ ਦੇ ਜਥੇਦਾਰ ਨੇ, ਨਾ ਉਹ ਰੋਲ ਮਾਡਲ ਬਣ ਸਕੇ, ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰੋਲ ਮਾਡਲ ਬਣ ਸਕਿਆ, ਨਾ ਅਕਾਲੀ ਦਲ ਦਾ ਪ੍ਰਧਾਨ ਬਣ ਸਕਿਆ, ਨਾ ਰਾਜਨੀਤਿਕ ਖੇਤਰ ਵਿੱਚ, ਨਾ ਧਾਰਮਿਕ ਖੇਤਰ ਵਿੱਚ, ਨਾ ਸਮਾਜਿਕ ਖੇਤਰ ਵਿੱਚ। ਕੌਮ ਕੋਲ ਕੋਈ ਰੋਲ ਮਾਡਲ ਨਹੀਂ, ਨਾ ਸਿੱਖ ਪੰਥ ਕੋਲ ਤੇ ਨਾ ਪੰਜਾਬੀਆਂ ਕੋਲ। ਤੇ ਕੁਦਰਤੀ ਆ ਫਰਸਟ੍ਰੇਸ਼ਨ ਆਏਗੀ। ਦੂਸਰੇ ਪਾਸੇ ਜਿਹੜੀ ਗੱਲ ਮੈਂ ਸਮਝਦਾ ਸਭ ਤੋਂ ਵੱਡੀ ਕਿ ਸਰਕਾਰ ਕਹਿੰਦੀ ਹੈ ਜੀ ਦਾਜ ਲੈਣਾ ਤੇ ਦਾਜ ਦੇਣਾ ਮਤਲਬ ਕਾਨੂੰਨੀ ਗੁਨਾਹ ਹੈ। ਰੋਜ਼ ਪੰਜਾਬ 'ਚ ਦਾਜ ਲਿਆ ਜਾਂਦਾ ਹੈ, ਰੋਜ਼ ਪੰਜਾਬ 'ਚ ਦਾਜ ਦਿੱਤਾ ਜਾਂਦਾ ਹੈ ਤੇ ਮੈਰਿਜ ਪੈਲਸ ਬਣਾ ਕੇ ਵੱਡੇ ਉਹਨਾਂ ਦੇ ਖਰਚੇ ਵਧਾਏ ਜਾਂਦੇ ਨੇ। ਜਿਹੜੇ ਵੱਡੇ ਲੋਕ ਨੇ ਉਹ ਜਦੋਂ ਆਪਣੀਆਂ ਧੀਆਂ ਦੇ, ਆਪਣੇ ਪੁੱਤਾਂ ਦੇ ਵਿਆਹ ਮਤਲਬ ਵੱਡੇ ਮੈਰਿਜ ਪੈਲਸਾਂ ਸ਼ਾਨੋ ਸ਼ੌਕਤ ਨਾਲ ਕਰਦੇ ਨੇ ਤਾਂ ਉਹਦਾ ਅਸਰ ਜਿਹੜਾ ਦੂਜੇ ਲੋਕਾਂ ਤੇ ਵੀ ਪੈਂਦਾ। ਉਹ ਦੂਜੇ ਲੋਕ ਜਿਹੜੇ ਨੇ ਉਹ ਵੀ ਉਹਨਾਂ ਦੀ ਰੀਸ ਕਰਦੇ ਨੇ। ਫਿਰ ਕੋਈ ਜ਼ਮੀਨ ਵੇਚਦਾ, ਕੋਈ ਘਰ ਵੇਚਦਾ, ਕੋਈ ਪਲਾਟ ਵੇਚਦਾ, ਉਹ ਤਾਂ ਇਸ ਦੌੜ 'ਚ ਲੱਗੇ ਹੋਏ ਨੇ। ਮੈਂ ਸਮਝਦਾ ਕੋਈ ਬੰਦਾ ਨਹੀਂ ਪੰਜਾਬ ਕੋਲ ਜਿਹੜਾ ਪੰਜਾਬ ਨੂੰ ਇਸ ਸਮਝਦਾਰ ਦੇ ਵਿੱਚੋਂ ਬਾਹਰ ਕੱਢ ਸਕੇ। ਜੀ ਤੇ ਵੀ ਜਿਸ ਤਰ੍ਹਾਂ ਇਹ ਤਾਂ ਆਪਾਂ ਗੱਲ ਕੀਤੀ ਸੀ ਡਰੱਗਸ ਦੇ ਹਵਾਲੇ ਨਾਲ, ਪਰ ਇਸ ਤਰ੍ਹਾਂ ਜਿਸ ਤਰ੍ਹਾਂ ਪੰਜਾਬ ਵਿੱਚ ਹੁਣ ਜਦੋਂ ਨਵੀਂ ਪਾਰਟੀ ਜਿਹੜੀ ਹੋਣ ਦੇ ਵਿੱਚ ਨਵੀਂ ਪਾਰਟੀ ਸ਼ੁਰੂ ਹੋਈ, ਮੋਦੀ ਦੀ ਸਰਕਾਰ, BJP ਹੋਵੇ ਚਾਹੇ ਉਹ RSS ਹੋਵੇ, ਉਹ ਵੀ ਕਾਫੀ ਪੰਜਾਬ ਦੇ ਵਿੱਚ ਆਪਣੀਆਂ ਸ਼ਾਖਾਵਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਹਨਾਂ ਨੇ ਐਲਾਨ ਵੀ ਕਰ ਦਿੱਤਾ ਕਿ ਉਹ 200 ਨਵੀਆਂ ਸ਼ਾਖਾਵਾਂ ਖੋਲ੍ਹਣਗੇ। ਆਲਸੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਡਰੱਗਸ ਤੋਂ ਬਾਅਦ ਇਹ ਇਸ ਤਰ੍ਹਾਂ ਦੀ ਨਵੀਆਂ ਸਕੀਮਾਂ ਲੈ ਕੇ ਆ ਰਹੇ ਨੇ ਤਾਂ ਕਿ ਬੱਚਿਆਂ ਨੂੰ, ਸਿੱਖ ਬੱਚਿਆਂ ਨੂੰ ਸਪੈਸ਼ਲੀ ਕਨਵਰਟ ਕੀਤਾ ਜਾਵੇ ਹਿੰਦੂਇਜ਼ਮ ਦੇ ਵਿੱਚ, ਕਿਉਂਕਿ ਇਹਨਾਂ ਨੂੰ ਪੂਰਾ
ਐਲਾਨ ਕਰ ਦਿੱਤਾ ਕਿ 2022 ਦੇ ਵਿੱਚ ਹਿੰਦੁਸਤਾਨ ਨੂੰ, ਇਹ ਪੂਰਾ ਹਿੰਦੁਸਤਾਨ ਨੂੰ ਹਿੰਦੂ ਕੰਟਰੀ ਬਣਾ ਦੇਣਗੇ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਵਿਚਾਰ ਚਰਚਾ ਜਾਂ ਧਰਮ ਪ੍ਰਚਾਰ ਲਈ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਡੇ ਖਿਆਲ ਦੇ ਨਾਲ? देखो मैं समझदा बई पहली तां गल जिहड़ी मैं महसूस करदा जी कि बीजेपी जां आरएसएस हाँ जी ये दो तरह पंथ विरोधी शक्तियां ने जी। साडी बदकिस्मती कि साडी अकाली दल दी लीडरशिप नूं इस गल दी समझ नहीं पै रही कि असीं जिहड़ी धਿਰ ਨਾਲ मतलब असीं अपनी सांझ पाई हुई है हाँ जी वो सानूं हिंदुआं दा हिस्सा मन के अपने विच जज्ब करना चाहुंदी है। बिल्कुल जी। नंबर वड्डी गल। दूजी गल जिहड़ियां मतलब श्रोमणी गुरुद्वारा प्रबंधक कमेटी ते बाकी जिहड़ियां मतलब जिवें खास करके दमदमी टकसाल जी दरबार साहब ते जदों हमला होया हाँ जी हमले तो पहला एक मंग सी श्रोमणी कमेटी दे प्रधान जसर गुरचरण सिंह टौड़ा ने ते संत जरनैल सिंह ने हाँ जी उचेचे तौर ते एक गल रखी सी कि सिख एक बखरी कौम है जी। ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਸਾਡੇ ਉੱਤੇ ਹਮਲੇ ਹੋਣਗੇ ਹਾਂਜੀ। ਜਦੋਂ ਸਾਨੂੰ ਜਜ਼ਬ ਕਰਨ ਦੇ ਯਤਨ ਤੇਜ਼ ਕੀਤੇ ਜਾ ਰਹੇ ਨੇ ਜੀ ਉਹਨਾਂ ਦਾ ਟਾਕਰਾ ਕਰਨ ਲਈ ਸਾਨੂੰ ਸਪਸ਼ਟ ਕਹਿਣਾ ਚਾਹੀਦਾ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹਾਂ ਹਾਂਜੀ। ਪਰ ਬਦਕਿਸਮਤੀ ਇਹ ਕਿ ਸਿੱਖ ਇੱਕ ਵੱਖਰੀ ਕੌਮ ਦੇ ਕਨਸੈਪਟ ਲਈ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਵਿੱਚ ਇੱਕ ਕੈਲੰਡਰ ਵੀ ਸੀ ਜਿਹਨੂੰ ਅਸੀਂ ਨਾਨਕਸ਼ਾਹੀ ਕੈਲੰਡਰ ਕਹਿੰਦੇ ਆ ਹਾਂਜੀ। ਉਹ 2003 ਵਿੱਚ ਲਾਗੂ ਹੋਇਆ ਤੇ ਸਾਰੇ ਸਿੱਖਾਂ ਨੇ ਪ੍ਰਵਾਨ ਕਰ ਲਿਆ ਜੀ। ਕੁਝ ਤੇ ਸੰਤ ਮਹਾਂਪੁਰਸ਼ ਜਿਹੜੇ ਸੀ ਉਹ 2003 ਤੋਂ ਹੀ ਅਕਾਲ ਤਖਤ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਹੀਂ ਸੀ ਦਿੰਦੇ ਹਾਂਜੀ। ਜਿਨ੍ਹਾਂ ਵਿੱਚ ਦਮਦਮੀ ਟਕਸਾਲ ਦਾ ਅੱਜ ਦਾ ਮੁਖੀ ਜਿਹੜਾ ਬਾਬਾ ਹਰਨਾਮ ਸਿੰਘ ਧੁਮਾ ਖਾਲਸਾ ਜੀ ਹਾਂਜੀ ਔਰ ਖਾਸ ਕਰਕੇ ਨਾਨਕਸਰ ਵਾਲੇ ਹਾਂਜੀ। ਦੇਖੋ ਕਿੱਡੀ ਬਦਕਿਸਮਤੀ ਹੈ। ਨਾਨਕਸਰ ਵਾਲੇ ਨਾ ਤਾਂ ਉੱਥੇ ਲੰਗਰ ਚਲਾਉਂਦੇ ਨੇ ਹਾਂਜੀ, ਨਾ ਨਾਨਕਸਰ ਵਾਲੇ ਨਿਸ਼ਾਨ ਸਾਹਿਬ ਚਲਾਉਂਦੇ ਨੇ, ਨਾ ਉਹ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਨੇ ਜੀ। ਤੇ ਨਾਨਕਸਰ ਵਾਲੇ ਜਿਹੜੇ ਨੇ ਉੱਥੇ ਨਾ ਗੁਰੂ ਨਾਨਕ ਦਾ ਗੁਰਪੁਰਬ ਬਣਾਉਂਦੇ ਨੇ, ਨਾ ਗੁਰੂ ਗੋਬਿੰਦ ਸਿੰਘ ਦਾ, ਨਾ ਗੁਰੂ ਗ੍ਰੰਥ ਸਾਹਿਬ ਦਾ ਅਵਤਾਰ ਦਿਹਾੜਾ ਆਪਣਾ ਪ੍ਰਕਾਸ਼ ਦਿਹਾੜਾ ਹਾਂਜੀ। ਤੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਮੁਖੀ ਹੈ ਹਾਂਜੀ। ਤੇ ਦਮਦਮੀ ਟਕਸਾਲ ਦੇ ਮੁਖੀ ਨੇ ਸ਼ਹਾਦਤ ਦਿੱਤੀ ਸੰਤ ਜਰਨੈਲ ਸਿੰਘ ਨੇ ਸਿੱਖ ਇੱਕ ਵੱਖਰੀ ਕੌਮ ਲਈ ਹਾਂਜੀ। ਤੇ ਅੱਜ ਉਹਦੀ ਗੱਦੀ ਤੇ ਬੈਠਾ ਜਿਹੜਾ ਸੱਜਣ ਹੈ ਉਹ ਉਹਨਾਂ ਸੰਤਾਂ ਨਾਲ ਰਲ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਤੇ ਤੁਰਿਆ ਹੋਇਆ ਹਾਂਜੀ। ਤੇ ਉਹ ਉਹਨੂੰ ਵੱਢਣਾ ਚਾਹੁੰਦਾ ਜੀ। ਮੈਂ ਸਰਦਾਰ ਸੁਖਦੇਵ ਸਿੰਘ ਭੌਰ ਅਸੀਂ ਉਦੋਂ ਬਹੁਤ ਜ਼ੋਰ ਲਾਇਆ ਕਿ ਇਹ ਪਾਪ ਹੈ ਜਿਹੜੇ ਬੰਦੇ ਨਾਨਕ ਮਤਲਬ ਅਕਾਲ ਤਖਤ ਦੀ ਪੰਥ ਪ੍ਰਵਾਨ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਹਾਂਜੀ। ਤੁਸੀਂ ਉਹਨਾਂ ਦੇ ਕਹੇ ਤੇ ਇਹ ਕੈਲੰਡਰ ਦਾ ਕਤਲ ਨਾ ਕਰੋ ਜੀ। ਅੱਜ ਵੀ ਤੁਹਾਡੇ ਸਾਹਮਣੇ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਚਿੱਠੀ ਲਿਖੀ ਹਾਂਜੀ, ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੇਰੀ ਸਟੇਟਮੈਂਟ ਵੀ ਲੱਗੀ ਸੀ ਇੱਕ, ਅਸੀਂ ਚਿੱਠੀ ਲਿਖੀ ਕਿ ਅਸੀਂ ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਤੇ ਹੋਰ ਪੰਥਕ ਮਸਲਿਆਂ ਤੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨੂੰ ਮਿਲਣਾ ਚਾਹੁੰਦੇ ਆ ਹਾਂਜੀ। ਬਾਅਦ ਕਿ ਸਾਨੂੰ ਟਾਈਮ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਨੂੰ ਜੀ। ਤੇ ਇਹ ਮਹਾਂਪੁਰਸ਼ ਜਿਹੜੇ ਇਹ ਗਏ ਸੰਤ ਮਹਾਂਪੁਰਸ਼ ਇਹਨਾਂ ਨੂੰ 1 ਮਿੰਟ ਦੇ ਵਿੱਚ ਸਮਾਂ ਮਿਲਿਆ ਕਿਉਂਕਿ RSS ਦੇ ਬੰਦੇ ਜਿਹੜੇ ਨੇ ਇਹਨਾਂ ਦੇ ਨਾਲ ਅਟੈਚ ਨੇ ਹਾਂਜੀ। ਇਹਨਾਂ ਨੂੰ ਸਮਾਂ ਦੇ ਦਿੱਤਾ ਗਿਆ, ਇਹ ਗਏ ਉੱਥੇ ਇਹਨਾਂ ਨੇ ਆਪਣੀਆਂ ਗੱਲਾਂ ਕੀਤੀਆਂ। ਚਲੋ ਮੈਂ ਕਹਿੰਦਾ ਵੀ ਸੰਤ ਨੇ ਜਾਣਾ ਜਾਵੇ, ਸਾਨੂੰ ਕੀ ਇਤਰਾਜ਼ ਆ ਜੀ, ਉਹਦਾ ਆਪਣਾ ਡੇਰਾ ਹੈ ਹਾਂਜੀ। ਪਰ ਇਹ ਸੰਤ ਮਹਾਂਪੁਰਸ਼ ਅਕਾਲ ਤਖਤ ਦੇ ਜਥੇਦਾਰ ਨੂੰ ਨਾਲ ਲੈ ਗਏ ਹਾਂਜੀ। ਜਥੇਦਾਰ ਨੇ ਫੇਰ ਵੀ ਸਿਆਣਪ ਕੀਤੀ ਔਰ ਰਕਾਬਗੰਜ ਬਹਿ ਗਿਆ, ਉਹਨੇ ਤਖਤ ਕੇਸਗੜ੍ਹ ਦਾ ਜਥੇਦਾਰ ਭੇਜਤਾ ਹਿੰਦੁਸਤਾਨ ਦੇ ਹੋਮ ਮਿਨਿਸਟਰ ਕੋਲ ਜੀ। ਅਸੀਂ ਮੇਰੀ ਸਟੇਟਮੈਂਟ ਲੱਗੀ, ਮੈਂ ਚਿੱਠੀ ਲਿਖੀ ਜੀ ਕਿ ਜਥੇਦਾਰ ਇੱਕ ਪਾਸੇ ਤਾਂ ਕਹਿੰਦੇ ਨੇ ਜੀ ਅਸੀਂ ਸੁਪਰੀਮ ਤਖਤ ਹਾਂ, ਅਸੀਂ ਕਿਸੇ ਅਦਾਲਤ 'ਚ ਨਹੀਂ ਜਾਣਾ ਜੀ। ਤੇ ਦੂਜੇ ਪਾਸੇ ਇੱਕ ਮਤਲਬ ਜਿਹੜਾ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਉਹਦੇ ਬੂਹੇ ਤੇ ਤੁਰੇ ਫਿਰਦੇ ਨੇ ਬਿਲਕੁਲ ਜੀ। ਇਸ ਗੱਲ ਦੇ ਉੱਤੇ ਲਗਾਤਾਰ ਜਿਹੜੇ ਬੰਦੇ ਪਹਿਰੇਦਾਰੀ ਕਰਦੇ ਨੇ, ਭਾਵੇਂ ਉਹ ਬਲਵੰਤ ਸਿੰਘ ਨੰਦਗੜ੍ਹ ਹੈ, ਭਾਵੇਂ ਉਹ ਕਰਨੈਲ ਸਿੰਘ ਪੰਜੋਲੀ ਆ, ਭਾਵੇਂ ਸੁਖਦੇਵ ਸਿੰਘ ਭੌਰ ਆ ਜੀ, ਇਹ ਬੰਦਿਆਂ ਲਈ ਇਹਨਾਂ ਥਾਵਾਂ ਤੇ ਹੁਣ ਕੋਈ ਥਾਂ ਨਹੀਂ ਰਹਿ ਗਈ ਜਿੱਥੇ ਅਸੀਂ ਅੱਜ ਸ਼੍ਰੋਮਣੀ ਕਮੇਟੀ 'ਚ ਅਸੀਂ ਗੱਲ ਕਰਾਂਗੇ। ਹੁਣ ਨੰਦਗੜ੍ਹ ਸਾਹਿਬ ਦਾ ਮਸਲਾ ਹੈ, ਉਹਨੂੰ ਲਾਉਣ ਦੀ ਗੱਲ ਚੱਲਦੀ ਹੈ। ਜੇ ਸ਼੍ਰੋਮਣੀ ਕਮੇਟੀ ਦੇ ਏਜੰਡੇ ਤੇ ਆਏਗਾ ਅਸੀਂ ਵਿਰੋਧ ਕਰਾਂਗੇ ਤੇ ਵਿਰੋਧ ਕਰਾਂਗੇ, ਸਾਨੂੰ ਪਾਰਟੀ ਚੋਂ ਕੱਢਣਗੇ ਹਾਂਜੀ। ਭੌਰ ਕਰੇਗਾ, ਭੌਰ ਨੂੰ ਕੱਢਣਗੇ, ਨੰਦਗੜ੍ਹ ਸਾਹਿਬ ਕਰਦੇ ਨੇ ਉਹਨਾਂ ਨੂੰ ਕੱਢਣ ਤੇ ਲੱਗੇ ਹੋਏ ਨੇ ਹਾਂਜੀ। ਇਹ ਜਿਹੜਾ ਹਮਲਾ ਸਿੱਖਾਂ ਦੇ ਉੱਤੇ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਜਾਂ ਸਿੱਖਾਂ ਨੂੰ ਜਜ਼ਬ ਕਰਨ ਦਾ, ਇਹਨੂੰ ਮੈਂ ਸਮਝਦਾ ਦੁਨੀਆ ਭਰ ਦੇ ਸਿੱਖਾਂ ਵਿੱਚੋਂ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ, ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਹਨ। ਤੇ ਜੇ ਅਸੀਂ ਆਵਾਜ਼ ਬੁਲੰਦ ਨਾ ਕੀਤੀ
ਸਿੱਖ ਇੱਕ ਵੱਖਰੀ ਕੌਮ ਦੇ ਕਨਸੈਪਟ ਦੇ ਕੈਲੰਡਰ ਨੂੰ ਅਸੀਂ ਬਚਾ ਨਾ ਸਕੇ ਤਾਂ ਯਾਦ ਰੱਖਿਓ ਆਉਣ ਵਾਲੀ ਕੱਲ ਹਿੰਦੂਆਂ ਦਾ ਹਿੱਸਾ ਬਣਨ ਲਈ ਮਜਬੂਰ ਹੋ ਜਾਣਾ ਪੈਣਾ। ਇਹੋ ਜਿਹੇ ਹਾਲਾਤ ਪੈਦਾ ਹੋ ਜਾਣੇ ਨੇ। ਇਹਦਾ ਵਿਰੋਧ ਡਟ ਕੇ ਕਰਨਾ ਚਾਹੀਦਾ ਔਰ ਅਮਰੀਕਾ ਕੈਨੇਡਾ ਤੋਂ ਦਬਾਅ ਪੈਣਾ ਚਾਹੀਦਾ ਬਾਹਰਲੇ ਸਿੱਖਾਂ ਦਾ ਕਿ ਜਿਹੜਾ ਦਮਦਮੀ ਟਕਸਾਲ ਆ ਉਹਦਾ ਜਥੇਦਾਰ ਉਹ ਸੰਗਤਾਂ ਮਤਲਬ ਉੱਠ ਕੇ ਰੋਹ ਪ੍ਰਗਟ ਕਰਨ। ਇਹੋ ਜਿਹਾ ਜਥੇਦਾਰ ਨਹੀਂ ਚਾਹੀਦਾ ਜਿਹੜਾ ਕਿ RSS ਦੇ ਧੱਕੇ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਕਤਲ ਕਰਨ ਦਾ ਮੋਹਰੀ ਬਣਿਆ ਵਾ ਹੋਵੇ। ਮੈਂ ਸਮਝਦਾ ਇਸ ਕਿਸਮ ਦੀਆਂ ਚਾਲਾਂ ਬਹੁਤ ਸੂਖਮ ਕਿਸਮ ਦੀਆਂ ਚਾਲਾਂ ਨੇ, ਉਹ ਚੱਲੀਆਂ ਜਾ ਰਹੀਆਂ ਨੇ। ਅੱਜ ਆਨੰਦਗੜ੍ਹ ਨੂੰ ਲਾਉਣ ਦਾ ਮਤਲਬ ਸਿਰਫ ਇਹ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਦਾ। ਕੈਲੰਡਰ ਕਤਲ ਹੋ ਗਿਆ, ਫਿਰ ਅਗਲਾ ਇਹਨਾਂ ਦਾ ਸਟੈਪ ਹੈ ਉਹ ਖਾਲਸਾ ਪੰਥ ਦੀ ਜਿਹੜੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਫਿਰ ਉਹਨੂੰ ਖਤਮ ਕਰਨਗੇ। ਕੌਣ ਬਚਾਏਗਾ ਜੀ? ਮੈਨੂੰ ਸਮਝਾਓ ਜਰਾ। ਜੀ ਬਿਲਕੁਲ ਬਿਲਕੁਲ ਵੀਰ ਜੀ, ਵੀ ਡੂ ਅਗਰੀ ਵਿਦ ਵੀਰ ਜੀ ਫॉर एवरीथिंग। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹਨਾਂ ਜਥੇਬੰਦੀਆਂ ਨਾਲ ਜੁੜੇ ਹੋਏ ਹੋ, ਪਰ ਐਜ਼ ਲੌਂਗ ਐਜ਼ ਤੁਹਾਡੇ ਦਿਲ ਦੇ ਵਿੱਚ ਸਿੱਖ ਕੌਮ ਦੇ ਲਈ ਦਰਦ ਹੈ, ਦੈਟ ਆਲ ਇਟ ਮੈਟਰਸ, ਇਹੀ ਮੈਟਰ ਕਰਦਾ। ਬਾਕੀ ਤਾਂ ਕਿਸੇ ਵੀ ਜਥੇਬੰਦੀ ਨਾਲ ਜੁੜ ਕੇ ਚੰਗਾ ਕੰਮ ਕਰ ਰਹੇ ਹੋ ਤੁਸੀਂ ਐਟਲੀਸਟ ਆਪਣੀ ਸਿੱਖ ਕੌਮ ਦੇ ਲਈ। ਐਂਡ ਤੁਸੀਂ ਸਾਡੇ ਜਿੱਦਾਂ ਵੀ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਬਹੁਤ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਦਿੱਤੇ। ਥੈਂਕ ਯੂ ਸੋ ਮਚ ਫॉर दैट। ਐਂਡ ਵੀਰ ਜੀ ਐਕਚੁਅਲੀ ਸਾਡੇ ਕੋਲ ਟਾਈਮ ਬਹੁਤ ਘੱਟ ਹੈ, ਪਰ ਬਹੁਤ ਸਾਰੇ ਹੋਰ ਵੀ ਸਵਾਲ ਨੇ ਜਿਹਨਾਂ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹੁੰਦੇ ਸੀ, ਪਰ ਟਾਈਮ ਦੀ ਲਿਮਿਟੇਸ਼ਨ ਹੋਣ ਕਰਕੇ ਅੱਜ ਸਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਇਸੇ ਤਰ੍ਹਾਂ ਮੇ ਬੀ ਨੈਕਸਟ ਟਾਈਮ ਬਾਕੀ ਦੇ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ TV84 ਦੇ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ, ਪਰ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜੀ ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਉੱਪਰ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।